ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਕਿ ਉਹਨਾਂ ਨੂੰ ਡਿਸਪੋਜ਼ੈਸ ਕੀਤਾ ਜਾ ਰਿਹਾ ਹੈ, ਡਿਸਐਮਪਾਵਰ ਕੀਤਾ ਜਾ ਰਿਹਾ ਹੈ, ਡਿਸਐਨਫਰੈਂਚਾਈਜ਼ ਕੀਤਾ ਜਾ ਰਿਹਾ ਹੈ। ਨੇ ਘਰ ਔਰ ਵਪਾਰਕ ਅਦਾਰੇ यूपी ਦੇ ਵਿੱਚ ਬੁਲਡੋਜ਼ ਕਰਤੇ ਗਏ ਕਿ ਜੀ ਇਹ ਗੁੰਡਿਆਂ ਦੇ ਨੇ, ਮੁਸਲਮਾਨ ਅੱਤਵਾਦੀਆਂ ਦੇ ਨੇ ਜਾਂ ਕਿਸੇ ਨਾਲ ਅਸਾਮ ਦੇ ਵਿੱਚ ਵੀ ਇਹੀ ਟ੍ਰੈਂਡ ਚੱਲ ਰਿਹਾ ਕਿ ਜੋ ਕੁਝ ਤੁਹਾਡੇ ਕੋਲ ਸੀ ਉਹ ਵੀ ਖੋਇਆ ਜਾ ਰਿਹਾ। ਤੁਹਾਡੀ ਬਿਲੋਂਗਿੰਗਸ ਵੀ ਤੁਹਾਡੇ ਤੋਂ ਖੋਈਆਂ ਜਾ ਰਹੀਆਂ, ਤੁਹਾਨੂੰ ਸ਼ਕਤੀਹੀਨ ਕੀਤਾ ਜਾ ਰਿਹਾ ਤੇ ਡਿਸਐਨਫਰੈਂਚਾਈਜ਼ ਹੁੰਦਾ, ਵੋਟ ਦਾ ਹੱਕ ਵੀ ਖੋਹ ਲੈਣ। ਹੁਣ ਜਿਹੜਾ ਬਿਹਾਰ ਦੇ ਵਿੱਚ ਚੋਣਾਂ ਹੋਣੀਆਂ ਨੇ, ਇਲੈਕਸ਼ਨ ਕਮਿਸ਼ਨ ਨੇ ਐਸੇ ਨਿਸ਼ਾਨੇ ਰੱਖ ਦਿੱਤੇ ਕਿ ਜੀ ਮਤਲਬ ਇਹ ਹੈ ਕਿ ਵੀ ਉਹ ਮੁਸਲਮਾਨਾਂ ਨੂੰ ਹੀ ਉਹ ਉਹਨਾਂ ਦੀਆਂ ਵੋਟਾਂ ਕੱਟਣਾ ਚਾਹੁੰਦੇ ਨੇ। ਵੀ ਉਹਨਾਂ ਨੇ ਕਿਹਾ ਕਿ ਵੀ ਮੁਸਲਮਾਨਾਂ ਨੇ ਜਦੋਂ ਪਾਕਿਸਤਾਨ ਨਹੀਂ ਸੀ ਗਏ 47 ਦੇ ਵਿੱਚ ਇੱਕ ਵੱਡਾ ਹਿੱਸਾ ਇੱਥੇ ਰਹਿਣਾ ਚੂਜ਼ ਕੀਤਾ ਸੀ ਕਿਉਂਕਿ ਉਹਨਾਂ ਨੂੰ ਗਾਂਧੀ ਔਰ ਨਹਿਰੂ ਦੇ ਸੈਕੂਲਰ ਹੋਣ ਦੇ ਉੱਤੇ ਮਾਣ ਸੀ ਕਿ ਵੀ ਇਹ ਜਿਹੜੀ ਲੈਗੇਸੀ ਆ, ਅਸੀਂ ਇਸ ਮੁਲਕ ਦੇ ਵਿੱਚ ਸੈਕੂਲਰ ਦੇ ਤੌਰ ਤੇ ਰਹਿ ਸਕਦੇ ਹਾਂ। ਪਰ ਹੁਣ ਬੰਗਲਾਦੇਸ਼ੀ ਤੇ ਰੋਹਿੰਗਿਆਂ ਨੂੰ ਆਇਡੈਂਟੀਫਾਈ ਕਰਨ ਦੇ ਨਾਂ ਥੱਲੇ ਜਿਹੜਾ ਹੈ ਉਹ ਮੁਸਲਮਾਨਾਂ ਨੂੰ ਬਿਲਕੁਲ ਡਿਸਪੋਜ਼ੈਸ ਕੀਤਾ ਜਾ ਰਿਹਾ। ਜੇ ਮੁਸਲਮਾਨਾਂ ਦਾ ਇਹ ਹਾਲ ਹੈ, ਸਿੱਖਾਂ ਦੇ ਨਾਲ ਤਾਂ ਹੁਣ ਪੰਜਾਬ 'ਚ ਵੀ ਭਗਵੰਤ ਮਾਨ ਦੀ ਸਰਕਾਰ ਝੂਠੇ ਮੁਕਾਬਲੇ ਵੀ ਆ। ਇੱਕ ਮੈਂ ਵਕੀਲ ਨੇ FIR ਪਾਈ ਹੈ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦੇ ਸਾਹਮਣੇ 22 ਐਨਕਾਊਂਟਰ ਪਿਛਲੇ 1 ਸਾਲ ਦੇ ਵਿੱਚ ਇਸ ਭਗਵੰਤ ਮਾਨ ਦੀ ਸਰਕਾਰ ਨੇ ਕੀਤੇ ਨੇ ਔਰ ਸ਼ਰੇਆਮ। ਔਰ ਉਹਨਾਂ ਨੇ ਈਵਨ ਇੱਕ ਜਿਹੜਾ ਯਾਦਵ DGP ਹੈ ਉਹਦਾ ਇੱਕ ਸਰਕੂਲਰ SSPs ਔਰ ਦੂਸਰਿਆਂ ਨੂੰ ਗਿਆ ਕਿ ਜਦੋਂ ਤੁਹਾਡੀ ਪ੍ਰਮੋਸ਼ਨ ਜਾਂ ਅੱਗੇ ਹੋਣਾ ਅਸੀਂ ਦੇਖਣਾ ਵੀ ਤੁਹਾਡੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਕੁ ਐਨਕਾਊਂਟਰ ਹੋਏ ਨੇ। ਮਤਲਬ ਇਹ ਹੈ ਵੀ ਉਹ ਐਨਕਰੇਜ ਕਰ ਰਿਹਾ ਵੀ ਮਾਰੋ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਦੀ ਸਾਬਕਾ ਮੁਖੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਭਾਰਤ ਵਿੱਚ ਮੁਸਲਮਾਨਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ, ਸ਼ਕਤੀਹੀਨ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਵੋਟ ਦੇ ਹੱਕ ਤੋਂ ਵੀ ਵਾਂਝਾ ਕੀਤਾ ਜਾ ਰਿਹਾ ਹੈ। ਸੋ ਦੂਸਰੇ ਪਾਸੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਦਾ ਕਹਿਣਾ ਹੈ ਕਿ ਭਾਰਤ ਵਿੱਚ ਘੱਟ ਗਿਣਤੀਆਂ ਜਿੰਨੀਆਂ ਮਹਿਫੂਜ਼ ਹਨ ਉਨੀਆਂ ਕਿਤੇ ਵੀ ਨਹੀਂ ਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਰਦਾਰ ਬਲਦੇਵ ਸਿੰਘ ਜਿਹੜਾ ਸਿੱਖਾਂ ਦਾ ਨੁਮਾਇੰਦਾ ਸੀ ਰਾਊਂਡ ਟੇਬਲ ਕਾਨਫਰੰਸ ਵੇਲੇ ਅਕਾਲੀ ਦਲ ਦਾ, ਜਿਸ ਨੇ ਲਗਭਗ 5 ਤੋਂ ਜ਼ਿਆਦਾ ਵਾਰ ਜਿਹੜੀ ਹੈ ਉਹ ਸਿੱਖ ਸਟੇਟ ਦੀ ਗੱਲ ਨੂੰ, ਜਿਹੜੀ ਉਹਦੀ ਆਪਣੀ ਐਡਮਿਸ਼ਨ ਹੈ ਐਜ਼ ਪਰ ਸਰ ਕਪੂਰ ਸਿੰਘ ਸਾਚੀ ਸਾਖੀ, ਸਿੱਖ ਸਟੇਟ ਬਣਦੇ ਰੋਕੀ ਹੈ। ਨਹਿਰੂ ਨੇ ਉਸ ਨੂੰ ਪਹਿਲਾ ਡਿਫੈਂਸ ਮਿਨਿਸਟਰ ਬਣਾਇਆ, ਉਹਨੂੰ ਇਹ ਇਨਾਮ ਦਿੱਤਾ ਕਿ ਜੋ ਤੂੰ ਆਪਣੀ ਕੌਮ ਨਾਲ ਗੱਦਾਰੀ ਕੀਤੀ। ਉਦੋਂ ਕੀ ਮਾਸਟਰ ਤਾਰਾ ਸਿੰਘ ਅਕਾਲੀ ਦਲ ਨੇ ਮੋਰਚਾ ਲਾਇਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਔਰ ਅਸੀਂ ਸਾਡੀ ਬੋਲੀ ਨੂੰ ਵੀ ਰੈਕਗਨਾਈਜ਼ ਨਹੀਂ ਕੀਤਾ ਜਾ ਰਿਹਾ। ਔਰ ਉਦੋਂ ਅਜੇ ਫੁੱਲ ਸਕੇਲ ਪੰਜਾਬੀ ਸੂਬਾ ਮੋਰਚਾ ਤਾਂ ਬਾਅਦ 'ਚ ਲੱਗਾ, ਲੇਕਿਨ ਉਸ ਪਾਸੇ ਵੱਲ ਪੇਸ਼ਕਦਮੀ ਸੀ, ਪ੍ਰੋਟੈਸਟ ਔਰ ਦੂਸਰੇ ਹੋ ਰਹੇ ਸੀ। ਔਰ ਇਹ ਬਲਦੇਵ ਸਿੰਘ ਐਜ਼ ਏ ਡਿਫੈਂਸ ਮਿਨਿਸਟਰ, ਇਹਦਾ ਇਲਾਕਾ ਰੋਪੜ ਬੈਲਟ ਸੀ, ਰੋਪੜ ਉਦੋਂ ਜ਼ਿਲ੍ਹਾ ਨਹੀਂ ਸੀ, ਅੰਬਾਲਾ ਡਿਵੀਜ਼ਨ ਵੀ ਸੀ ਔਰ ਜ਼ਿਲ੍ਹਾ ਵੀ ਸੀ, ਉਹਦੀ ਤਹਿਸੀਲ ਸੀ। ਔਰ ਚਮਕੌਰ ਸਾਹਿਬ ਜਿਹੜਾ ਹੈ ਉਸ ਹਲਕੇ 'ਚ ਹੀ ਪੈਂਦਾ ਹੈ। ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਦੇ ਮੌਕੇ ਉੱਥੇ ਉਹਨੇ ਆ ਕੇ ਕਿਹਾ ਕਿ ਵੀ ਇਹ ਜਿਹੜਾ ਅਕਾਲੀ ਦਲ ਰੌਲਾ ਪਾ ਰਿਹਾ ਜੀ, ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਵਿਤਕਰਾ ਹੋ ਰਿਹਾ ਹੈ, ਇਹ ਬਿਲਕੁਲ ਝੂਠ ਹੈ। ਕਿਹਾ ਵੀ ਮੈਨੂੰ ਡਿਫੈਂਸ ਮਿਨਿਸਟਰ ਬਣਾਤਾ ਹੈ ਨਹਿਰੂ ਨੇ, ਹੋਰ ਸਿੱਖ ਕੀ ਚਾਹੁੰਦੇ ਨੇ? ਸੋ ਮਤਲਬ ਇਹ ਹੈ ਕਿ ਵੀ ਜਿਹੜੇ ਲੋਕ ਜਦੋਂ ਜਿਹੜੇ ਵਿਕਦੇ ਨੇ ਜਾਂ ਜਿਨ੍ਹਾਂ ਦੀ ਜ਼ਮੀਰ ਜਿਹੜੀ ਹੈ ਉਹ ਗਹਿਣੇ ਪਾ ਦਿੰਦੇ ਨੇ ਜਾਂ ਨਿੱਜ ਹਿੱਤਾਂ ਨਾਲ ਜੁੜੇ ਹੁੰਦੇ ਨੇ, ਉਹਨਾਂ ਦੇ ਲਈ ਸੈਲਫ ਮੈਟਰ ਕਰਦਾ ਹੈ, ਉਹਨਾਂ ਦੀ ਕੌਮ ਮੈਟਰ ਨਹੀਂ ਕਰਦੀ। ਔਰ ਮੈਂ ਕਿਉਂਕਿ ਦੋਨੋਂ ਸਟੇਟਮੈਂਟਸ ਜਦੋਂ ਕਾਊਂਟਰ ਦੇਖਦਾ, ਇੱਕ ਪਾਸੇ ਮਹਿਬੂਬਾ ਮੁਫਤੀ ਜਿਹੜੀ ਸਾਬਕਾ ਚੀਫ ਮਿਨਿਸਟਰ ਵੀ ਰਹੀ, BJP ਦੇ ਨਾਲ ਇਹਦੇ ਪਿਓ ਨੇ ਸਮਝੌਤਾ ਵੀ ਕਰਵਾਇਆ, ਨਤੀਜੇ ਦੇ ਤੌਰ 'ਤੇ ਜਿਹੜਾ ਹੈ ਉਹ ਕੀ ਹੋਇਆ ਔਰ ਸਰਕਾਰ ਡਿਸਮਿਸ ਕਰਕੇ ਗਵਰਨਰ ਰੂਲ ਔਰ ਫਾਈਨਲੀ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਰੁਤਬਾ ਵੀ ਖਤਮ ਕਰ ਦਿੱਤਾ ਗਿਆ, ਆਰਟੀਕਲ 370, ਔਰ ਓਵਰਆਲ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਗਿਆ। ਹੁਣ ਆਪਣੀ ਸੀਟ ਵੀ ਬੀਬੀ ਇਹ ਹਾਰ ਗਈ ਹੈ, ਲੇਕਿਨ ਬਾਕੀ ਜਿੰਨੇ ਕੁ ਨੇ ਉਹਨਾਂ ਨਾਲੋਂ ਫਿਰ ਵੀ ਜਿਹੜਾ ਮਹਿਬੂਬਾ ਮੁਫਤੀ ਟਾਈਮ ਟੂ ਟਾਈਮ ਐਟਲੀਸਟ ਫॉर ਹਰ PR ਉਸ ਦੇ ਬਿਆਨ ਹੁੰਦੇ ਨੇ। ਹੁਣ
ਮੌਨਸੂਨ ਸੈਸ਼ਨ ਸ਼ੁਰੂ ਹੋਇਆ ਸੀ, ਜ਼ਿਕਰ ਕੀਤਾ ਓਪਨਿੰਗ ਸੈਗਮੈਂਟ ਦੇ ਵਿੱਚ। ਔਰ ਜਿਹੜੇ ਉਹਦੇ 'ਚ ਇਸ਼ੂ ਹੈ ਉਹ ਪਹਿਲਗਾਮ, ਸੰਦੂਰ, ਦੂਜੇ ਜਿਹੜੇ ਸਾਰੇ ਇਸ਼ੂ ਨੇ। ਔਰ ਉਹਨੇ ਮਹਿਬੂਬਾ ਮੁਫਤੀ ਨੇ ਕਾਂਗਰਸ ਦੇ ਪ੍ਰੈਜ਼ੀਡੈਂਟ, ਔਰ ਕਿਉਂਕਿ ਲੀਡਰ ਆਫ ਆਪੋਜੀਸ਼ਨ ਵੀ ਹੈ ਰਾਹੁਲ ਗਾਂਧੀ, ਉਹਨੂੰ ਲੈਟਰ ਲਿਖਿਆ। ਉਹਨੂੰ ਕਿਹਾ ਕਿ ਵੀ ਇਸ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਜਿੱਥੇ ਬਾਕੀ ਇਸ਼ੂ ਭਾਰੂ ਰਹਿਣੇ ਨੇ, ਉੱਥੇ ਜੋ ਇਸ ਵੇਲੇ ਭਾਰਤ ਦੇ ਵਿੱਚ ਮੁਸਲਿਮ ਵਿਕਟਮਾਈਜੇਸ਼ਨ ਚੱਲ ਰਹੀ ਹੈ, ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ 3 ਲਫ਼ਜ਼ ਬੀਬੀ ਨੇ ਇਸਤੇਮਾਲ ਕੀਤੇ, ਬੜੇ ਪਾਵਰਫੁਲ ਨੇ, ਕਿ ਉਹਨਾਂ ਨੂੰ ਡਿਸਪੋਜ਼ੈਸ ਕੀਤਾ ਜਾ ਰਿਹਾ ਹੈ, ਡਿਸਐਮਪਾਵਰ ਕੀਤਾ ਜਾ ਰਿਹਾ ਹੈ, ਡਿਸਐਨਫਰੈਂਚਾਈਜ਼ ਕੀਤਾ ਜਾ ਰਿਹਾ। ਤੁਸੀਂ ਬਿਲਕੁਲ ਠੀਕ ਪੰਜਾਬੀ ਲਫ਼ਜ਼ ਇਸਤੇਮਾਲ ਕੀਤੇ ਕਿ ਜੋ ਕੁਛ ਉਹਨਾਂ ਦਾ ਹੈ ਉਹਨਾਂ ਤੋਂ ਹੀ ਮਹਿਰੂਮ ਕੀਤਾ ਜਾ ਰਿਹਾ। ਕਿੰਨੇ ਘਰ ਔਰ ਵਪਾਰਕ ਅਦਾਰੇ ਯੂਪੀ ਦੇ ਵਿੱਚ ਬੁਲਡੋਜ਼ ਕਰਤੇ ਗਏ ਕਿ ਜੀ ਇਹ ਗੁੰਡਿਆਂ ਦੇ ਨੇ, ਮੁਸਲਮਾਨ ਅੱਤਵਾਦੀਆਂ ਦੇ ਨੇ, ਜਾਂ ਕਿਸੇ ਨਾਲ ਹੋ। ਅਸਾਮ ਦੇ ਵਿੱਚ ਵੀ ਇਹੀ ਟ੍ਰੈਂਡ ਚੱਲ ਰਿਹਾ ਕਿ ਜੋ ਕੁਝ ਤੁਹਾਡੇ ਕੋਲ ਸੀ ਉਹ ਵੀ ਖੋਇਆ ਜਾ ਰਿਹਾ। ਡਿਸਐਮਪਾਵਰ, ਨਾ ਤੁਹਾਡੇ ਕੋਲ ਕੋਈ ਨੌਕਰੀਆਂ ਨੇ, ਨਾ ਤੁਹਾਡੀ ਕੋਈ ਆਈਡੈਂਟੀਟੀ ਹੈ, ਨਾ ਤੁਹਾਡੀ ਬਿਲੋਂਗਿੰਗਸ ਵੀ ਤੁਹਾਡੇ ਤੋਂ ਖੋਈਆਂ ਜਾ ਰਹੀਆਂ, ਤੁਹਾਨੂੰ ਸ਼ਕਤੀਹੀਨ ਕੀਤਾ ਜਾ ਰਿਹਾ। ਤੇ ਡਿਸਐਨਫਰੈਂਚਾਈਜ਼ ਹੁੰਦਾ ਵੋਟ ਦਾ ਹੱਕ ਵੀ ਖੋਹ ਲੈਣਾ। ਹੁਣ ਜਿਹੜਾ ਬਿਹਾਰ ਦੇ ਵਿੱਚ ਚੋਣਾਂ ਹੋਣੀਆਂ ਨੇ, ਇਲੈਕਸ਼ਨ ਕਮਿਸ਼ਨ ਨੇ ਐਸੇ ਨਿਸ਼ਾਨੇ ਰੱਖ ਦਿੱਤੇ ਕਿ ਜੀ ਇੱਕ ਤਾਂ ਹੁੰਦਾ ਵੀ ਤੁਸੀਂ ਆਧਾਰ ਕਾਰਡ ਜਾਂ ਤੁਸੀਂ ਸਾਬਕਾ ਵੋਟਰ ਹੋ ਜਾਂ ਰਾਸ਼ਨ ਕਾਰਡ ਹੈ, ਉਹ ਤੁਹਾਡਾ ਕ੍ਰਾਈਟੇਰੀਆ ਵੋਟਰ ਦਾ, ਉਹ ਪਿਓ ਦਾ ਨਾਮ, ਮਾਂ ਦਾ ਨਾਮ ਤੋਂ ਇਲਾਵਾ ਉਹਨਾਂ ਦੇ ਜਨਮ ਸਰਟੀਫਿਕੇਟ ਤੇ ਦੂਜੇ ਤੀਜੇ ਕਿੱਥੋਂ ਨੇ, ਕੀ ਨੇ। ਮਤਲਬ ਇਹ ਹੈ ਕਿ ਵੀ ਉਹ ਮੁਸਲਮਾਨਾਂ ਨੂੰ ਹੀ ਉਹ ਉਹਨਾਂ ਦੀਆਂ ਵੋਟਾਂ ਕੱਟਣਾ ਚਾਹੁੰਦੇ ਨੇ। ਔਰ ਡਿਸਐਨਫਰੈਂਚਾਈਜ਼ ਦਾ ਮਤਲਬ ਹੁੰਦਾ ਵੀ ਈਵਨ ਤੁਹਾਡੇ ਕੋਲ ਵੋਟ ਦਾ ਹੱਕ ਨਾ ਹੋਏ। ਔਰ ਇਹ ਗੱਲ ਜਿਹੜੀ ਕਰ ਰਹੇ ਨੇ, ਕਦੇ ਸੁਬਰਾਮਨੀਅਮ ਸਵਾਮੀ ਜਦੋਂ ਹਾਰਵਰਡ 'ਚ ਪੜ੍ਹਾਉਂਦਾ ਹੁੰਦਾ ਸੀ, ਉਹਦੀ ਇੱਕ ਸਟੇਟਮੈਂਟ ਸੀ ਜਿਹਦੇ ਕਰਕੇ ਹਾਰਵਰਡ 'ਚ ਉਹਦੀ ਛੁੱਟੀ ਹੋਈ। ਉਹਨੇ ਕਿਹਾ ਸੀ ਜੀ ਅਸੀਂ 90 ਕਿ 95 ਮਸੀਤਾਂ ਜਿਹੜੀਆਂ ਨੇ ਉਹਨਾਂ ਦੀ ਲਿਸਟ ਇਹਨਾਂ ਨੂੰ ਦਿੱਤੀ ਹੈ ਮੁਸਲਮਾਨਾਂ ਨੂੰ, ਜਿਹੜੇ ਮੰਦਰ ਬਣਾਉਣੇ ਨੇ ਅਸੀਂ, ਇਹ ਸਾਡੇ ਹਵਾਲੇ ਕਰ ਦਿਓ, ਨਹੀਂ ਤਾਂ ਮੁਸਲਮਾਨਾਂ ਨੂੰ ਜਿਹੜਾ ਉਹ ਡਿਸਐਨਫਰੈਂਚਾਈਜ਼ ਕਰ ਦੇਣਾ ਚਾਹੀਦਾ, ਕਿ ਉਹਨਾਂ ਤੋਂ ਵੋਟ ਦਾ ਹੱਕ ਲੈ ਲੈਣਾ ਚਾਹੀਦਾ। ਹੁਣ ਅਸੀਂ ਉਹ ਦੇਖ ਰਹੇ ਹਾਂ ਵੀ ਉਸ ਕਿਸਮ ਦਾ ਕਰਨ ਤਾਂ ਦੁਨੀਆ 'ਚ ਬਦਨਾਮੀ ਹੁੰਦੀ ਹੈ। ਉਹਨਾਂ ਨੇ ਇਹ ਕਿਹਾ ਜੀ ਅਸੀਂ ਵੋਟਰ ਲਿਸਟਾਂ ਚੈੱਕ ਕਰ ਰਹੇ ਹਾਂ ਕਿ ਬੰਗਲਾਦੇਸ਼ੀ, ਰੋਹਿੰਗੀਏ, ਉਹਨਾਂ ਦੀਆਂ ਵੋਟਾਂ ਤਾਂ ਨਹੀਂ ਬਣੀਆਂ ਹੋਈਆਂ, ਆਹ ਸਬੂਤ ਲਿਆਓ। ਕਿਸੇ ਨੇ, ਇੱਕ ਨੇ ਕਿਹਾ ਸੀ, ਕਹਿੰਦਾ ਵੀ ਅਮਿਤ ਸ਼ਾਹ ਨੂੰ ਕਹੋ ਵੀ ਸ਼ਾਹ ਤਾਂ ਹੁੰਦੇ ਹੀ ਈਰਾਨ 'ਚ ਨੇ, ਪਹਿਲਾਂ ਤੂੰ ਆਪਣੇ ਪਿਓ ਦਾਦੇ ਦਾ ਸਬੂਤ ਲਿਆ ਕੇ ਵੀ ਤੂੰ ਇੱਥੇ ਵਸਦਾ। ਵੀ ਜਿਹੜੇ ਹੁਣ ਪਾਕਿਸਤਾਨ 'ਚੋਂ ਆਏ ਲੋਕ ਨੇ, ਦੂਜੇ ਨੇ, ਉਹਨਾਂ ਦੇ ਮਾਪਿਓ ਤਾਂ ਉਹ ਕਿਹੜੇ ਸਰਟੀਫਿਕੇਟ ਲੈ ਕੇ ਆਣ, ਜਾਂ ਆਮ ਲੋਕ ਕਿਹੜੇ ਜ਼ਮਾਨੇ ਦੇ ਬਰਥ ਸਰਟੀਫਿਕੇਟ ਜਾਂ ਕੀ ਹੁੰਦੇ ਸੀ। ਬਿਲਕੁਲ। ਸੋ ਇਸ ਸਭ ਦੇ ਚਲਦਿਆਂ ਇਹਨੇ ਬੀਬੀ ਨੇ ਠੀਕ ਕਿਹਾ ਕਿ ਭਾਈ ਇਹ ਜਿਹੜਾ ਇਸ ਵੇਲੇ ਜਿਸ ਲੈਵਲ 'ਤੇ ਮੁਸਲਮਾਨਾਂ ਨੂੰ ਡਿਸਪੋਜ਼ੈਸ ਕੀਤਾ ਜਾ ਰਿਹਾ ਹੈ, ਡਿਸਐਮਪਾਵਰ ਕੀਤਾ ਜਾ ਰਿਹਾ ਔਰ ਡਿਸਇਨਫਰੈਂਚਾਈਜ਼ ਕੀਤਾ ਜਾ ਰਿਹਾ, ਇਸ ਬਾਰੇ ਵੀ ਆਵਾਜ਼ ਚੁੱਕੋ। ਵੀ ਉਹਨਾਂ ਨੇ ਕਿਹਾ ਕਿ ਵੀ ਮੁਸਲਮਾਨਾਂ ਨੇ ਜਦੋਂ ਪਾਕਿਸਤਾਨ ਨਹੀਂ ਸੀ ਗਏ 47 ਦੇ ਵਿੱਚ ਇੱਕ ਵੱਡਾ ਹਿੱਸਾ ਇੱਥੇ ਰਹਿਣਾ ਚੂਜ਼ ਕੀਤਾ ਸੀ, ਕਿਉਂਕਿ ਉਹਨਾਂ ਨੂੰ ਗਾਂਧੀ ਔਰ ਨਹਿਰੂ ਦੇ ਸੈਕੂਲਰ ਹੋਣ ਦੇ ਉੱਤੇ ਮਾਣ ਸੀ ਕਿ ਵੀ ਇਹ ਜਿਹੜੀ ਲੈਗੇਸੀ ਆ, ਅਸੀਂ ਇਸ ਮੁਲਕ ਦੇ ਵਿੱਚ ਸੈਕੂਲਰ ਦੇ ਤੌਰ 'ਤੇ ਰਹਿ ਸਕਦੇ ਹਾਂ। ਪਰ ਹੁਣ ਬੰਗਲਾਦੇਸ਼ੀ ਤੇ ਰੋਹਿੰਗਿਆਂ ਨੂੰ ਆਈਡੈਂਟੀਫਾਈ ਕਰਨ ਦੇ ਨਾਂ ਥੱਲੇ ਜਿਹੜਾ ਹੈ ਉਹ ਮੁਸਲਮਾਨਾਂ ਨੂੰ ਬਿਲਕੁਲ ਡਿਸਪੋਜ਼ੈਸ ਕੀਤਾ ਜਾ ਰਿਹਾ। ਔਰ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਮੁਸਲਮਾਨ ਨਿਸ਼ਾਨੇ 'ਤੇ ਨੇ, ਦੂਸਰੇ ਪਾਸੇ ਸਿਆਸੀ ਪਾਰਟੀਆਂ ਦੇ ਵਿੱਚ ਵੀ ਹਿੰਦੂ ਮੈਜੋਰਿਟੀ ਦੇ ਡਰ ਕਰਕੇ ਚੁੱਪ ਪਸਰੀ ਹੋਈ ਹੈ। ਔਰ ਇਕੱਲਾ ਇਹੀ ਨਹੀਂ, ਹੁਣ ਕਿਰਨ ਰਿਜਿਜੂ ਇਹ ਆਪਣੇ ਆਪ ਨੂੰ ਬੁੱਧਿਸਟ ਫਾਲੋਅਰ ਕਹਿੰਦਾ ਹੈ, ਅਰੁਣਾਚਲ ਪ੍ਰਦੇਸ਼ ਉਸ ਖਿੱਤੇ ਨਾਰਥ ਈਸਟ 'ਚੋਂ ਇਹ ਆਉਂਦਾ ਹੈ। ਉਸ ਨੇ ਇਸ ਮੌਕੇ ਦੇ ਉੱਤੇ ਆਪਣੀ ਬਿਆਨਬਾਜ਼ੀ, ਮੈਂ ਜਦੋਂ ਬਲਦੇਵ ਸਿੰਘ ਦੀ ਗੱਲ ਕੀਤੀ ਤੇ ਕਿਰਨ ਰਿਜਿਜੂ ਦੇ ਕੰਟੈਕਸਟ ਦੇ ਵਿੱਚ ਕੀਤੀ ਹੈ, ਉਹਦੇ 'ਚ ਉਹ ਕਹਿੰਦਾ ਕਿ ਇੰਡੀਆ ਇਜ਼ ਸੈਕੂਲਰ ਨੇਸ਼ਨ, ਮਾਈਨੋਰਿਟੀ ਸੇਫੈਸਟ ਇਨ ਦਿਸ ਕੰਟਰੀ। ਉਹਨੇ ਕਿਹਾ ਜੀ ਜਿੰਨੀਆਂ ਘੱਟ ਗਿਣਤੀਆਂ ਭਾਰਤ ਦੇ ਵਿੱਚ ਸੁਰੱਖਿਅਤ ਨੇ, ਮਹਿਫੂਜ਼ ਨੇ, ਇੰਨੀਆਂ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਨੇ। ਉਹ ਕਹਿੰਦਾ ਜੀ ਮੈਨੂੰ ਇੱਕ ਕੇਸ ਵੀ ਦੱਸੋ, I haven't come across a single case where a member of the minority community is willing to migrate out of India because of being deprived of anything in this country. ਕਿ ਇੱਕ ਮੈਨੂੰ ਬੰਦਾ ਦੱਸ ਦਿਓ ਜਿਹੜਾ ਭਾਰਤ ਛੱਡਣਾ ਚਾਹੁੰਦਾ। ਆ ਜਿਹੜੇ ਹਜ਼ਾਰਾਂ ਲੱਖਾਂ ਕੇਸ ਅਸਾਈਲਮ ਦੇ ਲਾਏ ਹੋਏ ਨੇ, ਉਹਨਾਂ 'ਚ ਕਸ਼ਮੀਰੀ ਵੀ ਨੇ, ਸਿੱਖ ਵੀ ਨੇ, ਦੂਸਰੇ ਲੋਕ ਵੀ ਨੇ ਨਾਰਥ ਈਸਟ ਦੇ, ਤੁਹਾਨੂੰ ਕੋਈ ਕੇਸ ਨਜ਼ਰ ਨਹੀਂ ਆਉਂਦਾ? ਉਹ ਕਹਿੰਦਾ ਉਹ ਕੋਈ ਛੱਡਣਾ ਹੀ ਨਹੀਂ ਚਾਹੁੰਦਾ ਭਾਰਤ, ਕਿਉਂਕਿ ਭਾਰਤ ਜਿਹਨੇ
ਪਾਵਰ ਜਿਹੜੀ ਮਾਈਨੋਰਟੀਜ਼ ਦੇ ਕੋਲ ਹੈ ਉਹਨੇ ਕਿਤੇ ਵੀ ਨਹੀਂ ਹੈ। ਫਿਰ ਉਹ ਇਹ ਕਹਿ ਰਿਹਾ ਵੀ ਕਿਉਂਕਿ ਮੈਂ ਖੁਦ ਇੱਕ ਮਾਈਨੋਰਟੀ ਦਾ ਮੈਂ ਬੁੱਧਿਸਟ ਹਾਂ, ਮੈਂ ਇਹ ਕਹਿ ਸਕਦਾ ਕਿ ਭਾਈ ਇਹ ਜਿਹੜਾ ਅਸੀਂ ਤਾਂ ਬਿਲਕੁਲ ਸਭ ਤੋਂ ਸੇਫ ਹੈ ਇਸ ਮੁਲਕ ਦੇ ਵਿੱਚ, ਕਿਉਂਕਿ ਉਹਨੇ ਕਿਹਾ ਕਿ ਜੀ ਜਦੋਂ ਮੈਜੋਰਟੀ ਕਮਿਊਨਿਟੀ ਨੂੰ ਕੁਝ ਮਿਲਦਾ ਤੇ ਜ਼ਾਹਰ ਹੈ ਵੀ ਉਹਨਾਂ ਤੋਂ ਜੇ ਕੁਝ ਖੋ ਕੇ ਮਾਈਨੋਰਟੀ ਨੂੰ ਦਿੱਤਾ ਜਾਏ ਉਹ ਜ਼ਰੂਰ ਕਈ ਵਾਰ ਐਂਗਰ ਸ਼ੋ ਕਰਦੇ ਨੇ। ਪਰ ਉਹਨੇ ਕਿਹਾ ਜੀ ਤਿੱਬਤ ਹੋਏ, ਬਰਮਾ ਹੋਏ, ਸ੍ਰੀਲੰਕਾ ਹੋਏ, ਬੰਗਲਾਦੇਸ਼ ਹੋਏ, ਉੱਥੋਂ ਜਦੋਂ ਮਾਈਨੋਰਟੀਜ਼ ਨੂੰ ਤਕਲੀਫ ਹੁੰਦੀ ਹੈ ਉਹ ਕਿੱਥੇ ਜਾਣਾ ਚਾਹੁੰਦੇ ਨੇ? ਭਾਰਤ ਆਉਣਾ ਚਾਹੁੰਦੇ। ਇਹਦਾ ਮਤਲਬ ਭਾਰਤ ਦੇ ਵਿੱਚ ਮਾਈਨੋਰਟੀਜ਼ ਬਹੁਤ ਸੁਰੱਖਿਅਤ ਨੇ। ਫਿਰ ਉਹ ਇਹ ਕਹਿ ਰਿਹਾ ਕਿ ਵੀ ਇਹ ਜਿਹੜਾ ਕਿਉਂਕਿ ਇਸ ਲਈ ਸੁਰੱਖਿਅਤ ਨੇ ਭਾਰਤ 'ਚ ਮਾਈਨੋਰਟੀਜ਼ ਕਿਉਂਕਿ ਉਹਨਾਂ ਨੂੰ ਭਾਰਤ ਦੇ ਸੰਵਿਧਾਨ ਦੇ ਉੱਤੇ ਯਕੀਨ ਹੈ, ਭਾਰਤ ਦੇ ਲੋਕਾਂ ਦੇ ਉੱਤੇ ਯਕੀਨ ਹੈ, ਔਰ ਜਿਹੜੇ ਭਾਰਤ ਦੇ ਮੈਜੋਰਟੀ 79-80% ਹਿੰਦੂ ਨੇ ਉਹ ਇੰਨੇ ਖੁੱਲ੍ਹ-ਦਿਲੇ ਨੇ। ਫਿਰ ਉਹ ਕਹਿੰਦਾ ਜੀ ਆਈ ਬਿਲੋਂਗ ਟੂ ਏ ਮਾਈਨੋਰਟੀ ਕਮਿਊਨਿਟੀ। ਮੈਂ ਤਾਂ ਦੇਖੋ ਮੇਰੇ ਨਾਲ ਮੈਨੂੰ ਮਿਨਿਸਟਰ MP ਬਣਾਇਆ, ਫਿਰ ਮਿਨਿਸਟਰ ਬਣਾ ਦਿੱਤਾ, ਔਰ ਮੈਂ ਖੁੱਲ੍ਹੇਆਮ ਇਹ ਜਿਹੜਾ ਕਹਿਣਾ ਚਾਹੁੰਦਾ ਕਿ 78-79% ਜਿਹੜੇ ਹਿੰਦੂ ਨੇ ਉਹ ਸਭ ਤੋਂ ਸੈਕੂਲਰ ਲੋਕ ਨੇ, ਔਰ ਉਹਨਾਂ ਤੋਂ ਵੱਡਾ ਕੋਈ ਵੀ ਮਹਿਫੂਜ਼ ਮਾਈਨੋਰਟੀਜ਼ ਨੂੰ ਕਰਨ ਵਾਲਾ ਦੁਨੀਆ 'ਚ ਕਿਤੇ ਨਹੀਂ ਹੈ। ਸਾਰੀਆਂ ਮਾਈਨੋਰਟੀ ਜਿਹੜੀਆਂ ਨੇ ਦੇ ਆਰ ਇੰਜੋਇੰਗ ਦਾ ਐਬਸੋਲੂਟ ਫਰੀडम ਐਂਡ ਪ੍ਰੋਟੈਕਸ਼ਨ ਇਨ ਦਿਸ ਕੰਟਰੀ। ਸਾਰੀਆਂ ਅਕਲੀਤਾਂ ਨੂੰ ਇੱਥੇ ਜਿਹੜੀ ਹੈ ਬਿਲਕੁਲ ਆਜ਼ਾਦੀ ਔਰ ਦੂਜਾ, ਔਰ ਇਹ ਸਾਰੇ ਨੂੰ ਹੁਣ ਤੁਸੀਂ ਇਹ ਕੀ ਕਹੋਗੇ, ਨਾਲ ਦੀ ਨਾਲ ਖਬਰਾਂ ਲੱਗੀਆਂ ਹੁੰਦੀਆਂ ਨੇ। ਹੁਣ ਜਿਨ੍ਹਾਂ ਦਿਨਾਂ 'ਚ ਕੋਵਿਡ ਸੀ ਉਦੋਂ ਇੱਕ ਇੰਟਰਨੈਸ਼ਨਲ ਤਬਲੀਗੀ ਕਾਨਫਰੰਸ ਦਿੱਲੀ 'ਚ ਰੱਖੀ ਹੋਈ ਸੀ, ਔਰ ਉਹ ਗਏ, ਉਹ ਵਿਚਾਰੇ ਬਹੁਤ ਸਾਰੇ ਬਾਹਰੋਂ ਗਿਆ ਨੂੰ ਵੀ ਫੜ ਲਿਆ, ਔਰ ਹਿੰਦੂ ਤਵੀਆਂ ਨੇ ਇੱਕ ਕੈਂਪੇਨ ਚਲਾਈ ਕਿ ਇਹ ਜਿਹੜਾ ਕੋਵਿਡ-19 ਜਿਹਾਦ ਉਹਨੂੰ ਉਹਨਾਂ ਨੇ ਕਿਹਾ ਤਬਲੀਗੀ ਜਿਹੜੇ ਆਏ ਨੇ ਇਹ ਕੋਵਿਡ ਲੈ ਕੇ ਆਏ, ਔਰ ਉਹਨਾਂ ਦੇ ਉੱਤੇ ਜਿਹੜੇ ਆਏ ਵੀ ਸੀ ਲੋਕ ਵਿਚਾਰੇ ਉਹਨਾਂ ਦੇ ਉੱਤੇ ਉਹਨਾਂ ਨੂੰ ਗ੍ਰਿਫਤਾਰ FIR ਰਜਿਸਟਰ ਕੀਤੀਆਂ। ਹੁਣ ਕੱਲ੍ਹ ਦੀ ਇਹ ਖਬਰ ਹੈ ਦਿੱਲੀ ਹਾਈ ਕੋਰਟ ਕੁਐਸ਼ਿਜ਼ FIRs ਅਗੇਂਸਟ ਇੰਡੀਅਨ ਨੈਸ਼ਨਲਸ ਫॉर ਹਾਊਸਿੰਗ ਤਬਲੀਗੀ ਜਮਾਤ ਅਟੈਂਡੈਂਸ ਡਿਊਰਿੰਗ ਕੋਵਿਡ-19, ਔਰ 16 ਪੈਟੀਸ਼ਨਸ ਜਿਹੜੀਆਂ ਨੇ ਉਹ ਸੀ ਦਾਇਰ ਹੋਈਆਂ। ਉਹ ਜਿਹੜੇ ਬਾਹਰਲੇ ਸੀ ਉਹਨਾਂ ਨੂੰ ਤਾਂ ਬਾਹਰਲੇ ਮੁਲਕਾਂ ਦੇ ਪ੍ਰੈਸ਼ਰ ਥੱਲੇ ਉਹਨਾਂ ਨੂੰ ਛੱਡਣਾ ਪਿਆ, ਪਰ ਜਿਹੜੇ ਹੁਣ ਕੋਵਿਡ-19 ਨੂੰ 20 'ਚ ਆਇਆ 5 ਸਾਲ ਬਾਅਦ ਜਿਹੜੇ ਵਿਚਾਰੇ ਮੁਸਲਮਾਨ ਜਿਨ੍ਹਾਂ ਨੇ ਉਹ ਸਾਰਾ ਕਾਨਫਰੰਸ ਰੱਖੀ ਸੀ ਉਹਨਾਂ ਦੇ ਖਿਲਾਫ ਜਿਹੜੀਆਂ FIR ਸੀ ਉਹ ਕੁਐਸ਼ ਹੋਈਆਂ। ਤੇ ਹੁਣ ਜੇ ਮੁਸਲਮਾਨਾਂ ਦਾ ਇਹ ਹਾਲ ਹੈ, ਸਿੱਖਾਂ ਦੇ ਨਾਲ ਤਾਂ ਹੁਣ ਪੰਜਾਬ 'ਚ ਵੀ ਭਗਵੰਤ ਮਾਨ ਦੀ ਸਰਕਾਰ ਝੂਠੇ ਮੁਕਾਬਲੇ ਵੀ ਆ। ਇੱਕ ਮੈਂ ਵਕੀਲ ਨੇ FIR ਪਾਈ ਹੈ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦੇ ਸਾਹਮਣੇ 22 ਐਨਕਾਊਂਟਰ ਪਿਛਲੇ 1 ਸਾਲ ਦੇ ਵਿੱਚ ਦੇਖੋ ਇਸ ਭਗਵੰਤ ਮਾਨ ਦੀ ਸਰਕਾਰ ਨੇ ਕੀਤੇ ਨੇ, ਔਰ ਸ਼ਰੇਆਮ। ਔਰ ਉਹਨਾਂ ਨੇ ਈਵਨ ਇੱਕ ਜਿਹੜਾ ਯਾਦਵ DGP ਹੈ ਉਹਦਾ ਇੱਕ ਸਰਕੂਲਰ SSPs ਔਰ ਦੂਸਰਿਆਂ ਨੂੰ ਗਿਆ ਕਿ ਜਦੋਂ ਤੁਹਾਡੀ ਪ੍ਰਮੋਸ਼ਨ ਜਾਂ ਅੱਗੇ ਹੋਣਾ ਅਸੀਂ ਦੇਖਣਾ ਵੀ ਤੁਹਾਡੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਕੁ ਐਨਕਾਊਂਟਰ ਹੋਏ ਨੇ। ਮਤਲਬ ਇਹ ਹੈ ਵੀ ਉਹ ਐਨਕਰੇਜ ਕਰ ਰਿਹਾ ਵੀ ਮਾਰੋ ਮੁੰਡੇ, ਔਰ ਬੁਲਡੋਜ਼ਰ ਦੇ ਨਾਲ ਇਹ ਡਰੱਗੀ ਨੇ ਜੀ ਘਰ ਵੀ ਢਾਣੇ ਸ਼ੁਰੂ ਕੀਤੇ ਹੋਏ ਨੇ। ਸੋ ਇਹ ਕਿਉਂਕਿ ਰਿਪੋਰਟ ਨਹੀਂ ਹੁੰਦਾ ਤੇ ਬਹੁਤਿਆਂ ਨੂੰ ਇਹ ਲੱਗਦਾ ਵੀ ਮੇਰਾ ਕਿਹੜਾ ਘਰ ਢਾਇਆ, ਮੈਨੂੰ ਕੀ ਫਿਕਰ ਹੈ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਵੀ ਆਲਰੇਡੀ ਉਸ ਲਾਈਨ ਦੇ ਉੱਤੇ ਗੱਲ ਅੱਗੇ ਵੱਧ ਰਹੀ ਹੈ, ਔਰ ਆਨੇ ਬਹਾਨੇ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਇਹਨਾਂ ਨੇ ਐਨਕਾਊਂਟਰ ਵੀ ਸ਼ੁਰੂ ਕੀਤੇ ਹੋਏ ਨੇ। ਆ ਬਾਹਰ ਜਿਹੜਾ ਸਮਗਲਰ ਜਿਹੜਾ ਗੈਂਗਸਟਰਾਂ ਦਾ ਫੜਾ ਜਾਂ ਦੂਜਾ ਹੋਇਆ ਹੈ ਕੈਲੀਫੋਰਨੀਆ ਦੇ ਹਵਾਲੇ ਨਾਲ, ਜਿਹੜੇ ਇੰਡੀਆ ਸਪਾਂਸਰਡ ਹੀ ਜਿਹੜਾ ਬਹੁਤ ਸਾਰਾ ਉਹਨਾਂ ਦਾ ਹਿੱਸਾ NSA ਨੇ ਕਿਹਨੂੰ ਮੰਗਿਆ, ਕਿਹਦੇ ਤੇ ਕੀ ਕੇਸ ਪਾਇਆ, ਉਹਨੂੰ ਲੈ ਕੇ ਭਾਰਤ ਦੇ ਵਿੱਚ ਇਵੇਂ ਪ੍ਰੋਪੇਗੈਂਡਾ ਚੱਲ ਰਿਹਾ ਜਿਵੇਂ ਅਮਰੀਕਾ ਦੀ ਸਰਕਾਰ ਨੇ ਖਾਲਿਸਤਾਨੀਆਂ ਨੂੰ ਧੌਣ ਤੋਂ ਫੜ ਲਿਆ ਤੇ ਸਾਰੇ ਖਾਲਿਸਤਾਨੀ ਉੱਥੇ ਗੈਂਗਸਟਰ। ਸੋ ਜੋ ਕੁਝ ਵਿਦਨ ਸਟੇਟ ਹੋ ਰਿਹਾ ਉਹਦਾ ਕਵਰ ਅਪ ਹੈ, ਔਰ ਇਹੀ ਹਾਲ ਭਾਰਤ ਦੇ ਵਿੱਚ ਮੁਸਲਮਾਨਾਂ ਔਰ ਈਸਾਈਆਂ ਦੇ ਨਾਲ ਉਹ ਤਾਂ ਹੋਰ ਵੀ ਬਦਤਰ ਹੈ, ਕਿਉਂਕਿ ਇਹ ਤਾਂ ਮਾੜਾ ਮੋਟਾ ਜਿਹੜੇ ਨਾਨ ਰੈਜ਼ੀਡੈਂਟ ਪੰਜਾਬੀਜ਼ ਨੇ ਉਹ ਕੋਈ ਨਾ ਕੋਈ ਖਬਰ ਨੂੰ ਡਿਸਕਸ ਕਰ ਲੈਂਦੇ ਨੇ। ਉਹਨਾਂ ਦਾ ਤਾਂ ਜਿਹੜੇ ਇੱਥੇ ਰਹਿੰਦੇ ਨੇ ਨਾਨ ਰੈਜ਼ੀਡੈਂਟ ਇੰਡੀਅਨ ਮੁਸਲਿਮ ਉਹ ਤਾਂ ਇੰਨੇ ਡਰੇ ਹੋਏ ਨੇ ਆਪਣੇ ਘਰਾਂ ਦੇ ਡਰਾਇੰਗ ਰੂਮਾਂ 'ਚ ਵੀ ਬੈਠੇ ਇੱਕ ਦੂਜੇ ਦੇ ਕੰਨਾਂ 'ਚ ਫੁੱਸ-ਫੁੱਸ ਕਰ ਰਹੇ ਹੁੰਦੇ ਨੇ। ਇੰਨੀ ਹਿੰਮਤ ਨਹੀਂ ਹੈ ਕਿ ਵੀ ਉਹ ਦੱਸ ਸਕਣ ਕਿ ਉਹਨਾਂ ਦੇ ਨਾਲ ਕੀ ਹੋ ਰਿਹਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।